It has been already established that soon to become new true of the world, Khalistan is inevitable and visible on the horizon. We are gathered here today to protest against Modi's visit to Australia. We reject his so-called notion of Indian democracy. He has caused more divide than all of the Indian prime ministers combined. उन्हें क्या Khalistan is a voice for all those minorities that are being polarized. ਜਿਹੜੇ ਲੋਕ ਬਰਾਬਰੀ ਦੇ ਵਿੱਚ ਤੇ ਵਿਭਿੰਨਤਾ ਦੇ ਵਿੱਚ ਯਕੀਨ ਰੱਖਦੇ ਨੇ, ਖਾਲਿਸਤਾਨ ਉਹਨਾਂ ਦੇ ਲਈ ਵੀ ਇੱਕ ਸਟੇਟਮੈਂਟ ਹੈ। ਸਿੱਖਾਂ ਨੇ ਇੱਕ ਤਾਂ ਇਹ ਸਾਰੀ ਮੁਹਿੰਮ ਦੇ ਵਿੱਚ ਹੀ ਹਿੰਦੂ ਤਵੀਆਂ ਨੂੰ ਹੈਡ ਔਨ ਲਿਆ ਹੋਇਆ ਸੀ। ਨਤੀਜੇ ਦੇ ਤੌਰ ਤੇ ਆਲਰੇਡੀ 3 ਸੈਨੇਟਰਸ ਨੇ ਮੋਦੀ ਦੀ ਵਿਜ਼ਿਟ ਤੋਂ ਪਹਿਲਾਂ ਜਿਹੜਾ ਲੈਟਰ ਲਿਖਿਆ, ਹਿਊਮਨ ਰਾਈਟਸ ਇਸ਼ੂਜ਼ ਨੂੰ ਹਾਈਲਾਈਟ ਕੀਤਾ। ਜਦੋਂ ਮੋਦੀ ਲੈਂਡ ਕਰਦਾ ਉਹ ਆਰਟੀਕਲ ਆ ਜਾਂਦਾ ਕਿ ਸਿੱਖ ਵਿਰੋਧ ਕਰ ਰਹੇ ਨੇ, ਔਰ ਈਵਨ ਸਿਡਨੀ ਦੀਆਂ ਸੜਕਾਂ ਦੇ ਉੱਤੇ ਸਿਟੀਜ਼ਨਸ ਅਰੈਸਟ ਦੇ ਥੱਲੇ $10,000 ਦਾ ਇਨਾਮ ਰੱਖਿਆ ਹੋਇਆ। ਸੋ ਖਬਰ ਤਾਂ ਬਾਹਰ ਆ ਗਈ, ਉਹਨਾਂ ਦੀ ਗੁਬਾਰੇ ਦੇ ਵਿੱਚ ਸੂਈ ਵੱਜ ਗਈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਮੋਦੀ ਫੇਰੀ ਜਿਹੜੀ ਆਸਟ੍ਰੇਲੀਆ ਵਿੱਚ ਹੋਈ ਹੈ। ਸੋ ਮੋਦੀ ਆਪਣਾ ਆਸਟ੍ਰੇਲੀਆ ਦਾ ਨੌਟੰਕੀ ਦੌਰਾ ਕਰਕੇ ਵਾਪਸ ਪਰਤ ਗਿਆ ਔਰ ਭਾਵੇਂ ਇੰਡੀਅਨ ਮੀਡੀਆ ਵੱਲੋਂ ਝੂਠ ਦੇ ਆਧਾਰ ਤੇ ਜਿਹੜੀਆਂ ਖਬਰਾਂ ਨਾਲ ਮੋਦੀ ਦਾ ਬੜਾ ਗੁੱਡਾ ਬਣਿਆ ਜਾ ਰਿਹਾ, ਪਰ ਹਕੀਕਤ ਵਿੱਚ ਸਿੱਖਾਂ ਦੇ ਪ੍ਰਭਾਵਸ਼ਾਲੀ ਚੈਲੰਜ ਨੇ ਮੋਦੀ ਦੇ ਈਗੋ ਭਰੇ ਹਵਾਈ ਗੁਬਾਰੇ ਦਾ ਜਿਹੜੀ ਹੈ ਉਹ ਫੂਕ ਹੈ ਉਹ ਕੱਢ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਰਲੀਅਰ ਡੇਜ਼ 'ਚ ਅਸੀਂ ਉਰਦੂ ਦਾ ਇੱਕ ਕਪਲੇਟ ਅਕਸਰ ਸੁਣਦੇ ਹੁੰਦੇ ਸੀ ਕਿ ਬੜਾ ਸ਼ੋਰ ਸੁਣਤੇ ਥੇ ਪਹਿਲੂ में दिल का, जब चीरा तो एक कतरा खून ना निकला। ਹੁਣ ਦਿਲ ਦੇ ਵਿੱਚ ਹੁਣ ਜੇ ਤੁਸੀਂ ਦੇਖੋ ਤਾਂ ਤੱਕ 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 ਸਾਰਾ ਪਹਿਲੂ ਦੇ ਵਿੱਚ ਸ਼ੋਰ ਹੀ ਦਿਲ ਦਾ ਹੁੰਦਾ, ਪਰ ਜਦੋਂ ਤੁਸੀਂ ਦੇਖਦੇ ਹੋ ਵੀ ਦਿਲ ਖੂਨ ਤਾਂ ਬਣਾਉਂਦਾ ਹੀ ਨਹੀਂ ਹੈ, ਉਹ ਤਾਂ ਪੰਪ ਹੀ ਕਰ ਰਿਹਾ ਹੁੰਦਾ, ਉਹਦੇ ਚੋਂ ਖੂਨ ਨਹੀਂ ਨਿਕਲਦਾ ਹੈ, ਤੁਹਾਡੇ ਲਿਵਰ 'ਚ ਹੋਏ ਦੂਜੇ 'ਚ ਹੋਏ ਨਿਕਲਦਾ ਹੈ। ਬਹੁਤ ਸ਼ੋਰ ਸੁਣਤੇ थे पहलू में दिल का, जब चीरा तो एक कतरा खून ना निकला। ਮੋਦੀ, ਬਾਈਡਨ, ਜਾਪਾਨ ਪ੍ਰਾਈਮ ਮਿਨਿਸਟਰ, ਐਲਬਨੀਜ਼, ਕੁਆਡ ਆਸਟ੍ਰੇਲੀਆ 'ਚ ਹੋ ਰਿਹਾ। ਕਈ ਮਹੀਨਿਆਂ ਤੋਂ ਇਸ ਦੀ ਚਰਚਾ ਪੂਰੇ 4 ਚੁਫੇਰੇ ਫੈਲਾਈ ਹੋਈ ਸੀ, ਕਿਉਂਕਿ ਜਿਵੇਂ ਅਸੀਂ ਪਹਿਲਾਂ ਡਿਸਕਸ ਕੀਤਾ ਵੀ ਇਹ ਤਾਂ ਮਾਸਟਰ ਨੇ ਪ੍ਰੋਪੇਗੈਂਡੇ ਦੇ। ਔਰ ਇਸ ਤੋਂ ਪਹਿਲਾਂ G20 ਦੀ ਪ੍ਰੈਜ਼ੀਡੈਂਸੀ ਜਿਹੜੀ ਰੋਟੇਸ਼ਨ ਦੇ ਵਿੱਚ ਆਈ ਇੰਡੀਆ ਦੇ ਹਿੱਸੇ, ਉਸ ਨੂੰ ਵੀ ਉੱਥੇ ਵੇਚ ਰਹੇ ਨੇ ਭੋਲੇ ਭਾਲੇ ਆਵਾਮ ਨੂੰ, ਜਿਨ੍ਹਾਂ ਨੂੰ ਅਨਪੜ੍ਹ ਰੱਖਿਆ ਹੋਇਆ ਹੈ ਇੱਕ ਵੱਡੀ ਗਿਣਤੀ 'ਚ, ਕਿ ਜੀ ਦੇਖੋ ਆਲਰੇਡੀ ਭਾਰਤ ਵਿਸ਼ਵ ਗੁਰੂ ਬਣ ਗਿਆ, ਕਿਉਂਕਿ ਇਹ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਸਾਨੂੰ G20 ਦੀ ਪ੍ਰੈਜ਼ੀਡੈਂਸੀ ਮਿਲੀ ਹੈ। ਹਾਲਾਂ ਉਸ ਤੋਂ ਪਹਿਲਾਂ ਬਾਲੀ 'ਚ ਹੋਇਆ G20 ਦਾ ਸੈਸ਼ਨ, ਇੰਡੋਨੇਸ਼ੀਆ, ਉਹ ਕਿੰਨੀ ਕੁ ਵਿਸ਼ਵ ਤਾਕਤ ਹੈ ਤੇ ਫਲਾਣੇ ਕਿੰਨੇ ਕੁ ਨੇ। ਲੇਕਿਨ ਜਦੋਂ ਤੁਸੀਂ ਪ੍ਰੋਪੇਗੈਂਡੇ ਦੇ ਸਹਾਰੇ ਗੁੱਡਾ ਬੰਨਣਾ, ਇਹਨੂੰ ਵੀ ਕਹਿੰਦੇ ਨੇ ਨਾ ਕਿ ਵੀ ਤੁਸੀਂ ਗੱਲ ਤਾਂ ਸਿਰਫ ਧਾਗੇ ਨਾਲ ਹੀ ਗੁੱਡਾ ਬੰਨਿਆ ਹੁੰਦਾ, ਉਹਨੂੰ ਛੱਡੀ ਜਾਓ ਜਿੰਨਾ ਮਰਜ਼ੀ, ਹਵਾ ਹੀ ਜਿੰਨੀ ਮਰਜ਼ੀ ਉਹਨੂੰ ਉੱਚਾ ਕਰ ਦਿਓ, ਮੁੜ ਕੇ ਜਦੋਂ ਕੱਟੀ ਗਈ ਡੋਰ ਤੇ ਗੁੱਡਾ ਉਹੀ ਉੱਡ ਜਾਂਦਾ ਹੈ, ਵੀ ਨਾ ਗੁੱਡਾ ਲੱਭਦਾ ਨਾ ਡੋਰ ਲੱਭਦੀ ਹੈ। ਸੋ ਇਹ ਗੁੱਡਾ ਬੰਨਣਾ ਪੰਜਾਬੀ ਦਾ ਬੜਾ ਖੂਬਸੂਰਤ ਲਫ਼ਜ਼ ਇਸ 'ਚੋਂ ਹੀ ਨਿਕਲਿਆ ਹੋਇਆ। ਸੋ ਇਹ ਈਵਨ ਜਦੋਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਪਿੱਛੇ ਭਾਰਤ ਦੇ ਦੌਰੇ 'ਤੇ ਗਿਆ, ਜਿਵੇਂ ਉਹਨੂੰ ਉਹਦੇ ਨਾਲ ਉੱਥੇ ਲਿਜਾ ਕੇ ਸਟੇਡੀਅਮ ਦੇ ਵਿੱਚ ਕ੍ਰਿਕਟ ਦੇ ਔਰ ਦੂਜੇ, ਔਰ ਈਵਨ ਉਦੋਂ 1-2 ਆਸਟ੍ਰੇਲੀਅਨ ਮੀਡੀਆ ਵਾਲਿਆਂ ਨੇ ਵੀ ਕਿਹਾ ਸੀ ਕਿ ਵੀ ਇਹ ਸਾਡੇ ਪ੍ਰਾਈਮ ਮਿਨਿਸਟਰ ਨੂੰ ਇਸ ਕਿਸਮ ਦੀ ਮੋਦੀ ਸਰਕਸ 'ਚ ਜਾ ਕੇ ਬਾਂਦਰ ਵਾਂਗ ਨੱਚਣ ਦੀ ਕੀ ਲੋੜ ਸੀ। ਲੇਕਿਨ ਜਿਵੇਂ ਅਸੀਂ ਕੱਲ੍ਹ ਦੀ ਗੱਲਬਾਤ 'ਚ ਵੀ ਕਿਹਾ ਸੀ ਕਿ ਵੀ ਇਹ ਜਦੋਂ ਤੁਸੀਂ ਇਸ ਲੈਵਲ ਦੇ ਲੋਕ ਜਿਹੜੇ ਇੰਨੇ ਕੁ ਬੈਂਡ ਬੈਕਵਰਡ ਕੀਤੇ ਹੁੰਦੇ ਨੇ, ਇਹ ਐਵੇਂ ਨਹੀਂ ਹੁੰਦੇ, ਉਹ ਕਿਤੇ ਨਾ ਕਿਤੇ ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ। ਕਿਉਂਕਿ ਹੁਣ ਜੇ ਅਸੀਂ ਇਹ ਦੇਖਦੇ ਹਾਂ ਕਿ ਆਸਟ੍ਰੇਲੀਆ ਨੇ ਆਪਣਾ ਹਾਈ ਕਮਿਸ਼ਨਰ ਇੰਡੀਆ 'ਚ ਕਿਹਨੂੰ ਲਾਉਣਾ ਹੈ, ਇਹਦਾ ਫੈਸਲਾ ਉਹ ਭਾਰਤ ਦੀ ਰਿਕਮੈਂਡੇਸ਼ਨ 'ਤੇ ਕਰਦੇ ਨੇ ਕਿ ਆ ਜਿਹੜਾ ਹੁਣ ਵਾਲਾ ਨਾ ਜੀ ਇਹਨੂੰ 6 ਮਹੀਨੇ ਹੋਰ ਦੇ ਦਿਓ। ਇਹਦਾ ਮਤਲਬ ਇਹ ਹੈ ਕਿ ਜਿਹੜਾ ਵੀ ਉਹਨਾਂ ਦੇ ਬਿਜ਼ਨਸ ਸਮਝੌਤੇ ਜਿਨ੍ਹਾਂ 'ਚ ਜ਼ਾਹਰ ਹੈ ਅਡਾਨੀ ਉੱਥੇ ਕੋਲ ਔਰ ਕਾਪਰ ਔਰ ਦੂਸਰੇ ਊਰਜ ਦੇ ਵਿੱਚ ਇਹਨਾਂ ਦੀ ਕਿੰਨੀ ਇਨਵੈਸਟਮੈਂਟ ਕੀਤੀ ਹੋਈ ਹੈ, ਉਹ ਥਰੂ ਕਰਾਉਣਾ ਚਾਹੁੰਦੇ ਨੇ, ਕਿਉਂਕਿ ਜਿਹੜਾ ਨਵਾਂ ਆਏਗਾ ਹੋ ਸਕਦਾ ਉਹ ਜ਼ਿਆਦਾ ਇਮਾਨਦਾਰ ਹੋਏ ਜਾਂ ਉਹ ਗਿਵਨ ਨਾ ਕਰੇ, ਜਿਹੜਾ ਪਹਿਲੇ ਨੂੰ ਡਿਨਰ ਖਵਾ ਕੇ
ਜਾਂ ਉਸ ਦਾ ਬੈਂਕ ਅਕਾਊਂਟ 'ਚ ਪਾ ਕੇ ਪੈਸੇ ਉਹਨੂੰ ਜਿਹੜਾ ਉਹਨਾਂ ਨੇ ਪੱਟਿਆ ਹੋਏਗਾ। ਔਰ ਇਵੇਂ ਹੀ ਜੇ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ, ਹਾਲਾਂਕਿ ਕੋਈ ਸਬੂਤ ਨਹੀਂ ਹੁੰਦੇ, ਬਹੁਤ ਵਾਰ ਤੁਸੀਂ ਦੇਖ ਰਹੇ ਹੁੰਦੇ ਹੋ ਆਸਟ੍ਰੇਲੀਆ ਕੋਈ ਛੋਟਾ ਮੁਲਕ ਨਹੀਂ ਹੈ ਔਰ ਆਸਟ੍ਰੇਲੀਆ ਦੀਆਂ ਆਪਣੀਆਂ ਸੰਭਾਵਨਾਵਾਂ, ਆਪਣਾ ਉਹਦੇ ਕੋਲ ਜਿਸ ਕਿਸਮ ਦਾ ਹੈ, ਲੇਕਿਨ ਜਿਵੇਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਬਿਹੇਵ ਕਰ ਰਿਹਾ ਹੈ ਉਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਸਾਰੇ ਜਿਹੜੇ ਨੇ ਕਾਣੇ ਕੀਤੇ ਹੋਏ ਨੇ। ਔਰ ਲੇਕਿਨ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਜਦੋਂ ਬਾਈਡਨ ਨੇ ਵਿਦਡਰਾ ਕਰ ਲਿਆ ਕਿ ਵੀ ਕੁਆਡ ਤੇ ਉਹਨੇ ਜਾਣਾ ਨਹੀਂ, ਫੂਕ ਤਾਂ ਨਿਕਲ ਗਈ ਉਹਦੇ ਦੌਰੇ ਦੀ ਉਦੋਂ ਹੀ। ਇਹੀ ਕਾਰਨ ਹੈ ਕਿ ਹੁਣ ਜਿਹੜਾ ਇੱਕ ਦਿਨ ਮੋਦੀ ਆਇਆ, ਜਿਵੇਂ ਚੋਰਾਂ ਵਾਂਗ 8-9 ਵਜੇ ਉੱਥੇ ਪਹੁੰਚਦਾ ਹੈ, ਲਾਗਲੇ ਥੋੜ੍ਹੇ ਜਿਹੇ ਹਿੰਦੂ ਤੋਂ ਵੀ ਇਕੱਠੇ ਕੀਤੇ ਹੋਏ ਨੇ। ਔਰ ਇਸ ਵਾਰ ਘੱਟੋ ਘੱਟ ਸਿੱਖਾਂ ਦਾ ਇਹ ਦਾਅਵਾ ਜ਼ਰੂਰ ਰਿਹਾ, ਨਹੀਂ ਤਾਂ ਜਦੋਂ ਉਹ ਹਿਊਸਟਨ ਵੀ ਆਇਆ ਇੱਥੇ ਅਬ ਕੀ ਵਾਰ ਟਰੰਪ ਸਰਕਾਰ, ਉਦੋਂ ਵੀ ਉਹਨਾਂ ਨੇ ਯਕੀਨ ਜਿਹੜਾ ਇਸ ਨੂੰ ਯਕੀਨਨ ਬਣਾਇਆ ਕਿ ਜੀ ਇੱਕ ਅੱਧਾ ਪੱਗਾਂ ਵਾਲਿਆਂ ਦਾ ਡੈਲੀਗੇਸ਼ਨ ਮੋਦੀ ਨੂੰ ਮਿਲ ਰਿਹਾ ਇੰਡੀਆ ਦਾ ਐਂਬੈਸਡਰ ਲੈ ਕੇ, ਇਹ ਔਰ ਉਹ ਬੜਾ ਉੱਥੇ ਕਵਰ ਵੀ ਹੋ ਰਿਹਾ ਜੀ, ਅਮਰੀਕਨ ਸਿੱਖਾਂ ਨੇ ਵੈਲਕਮ ਕੀਤਾ ਜਾਂ ਦੂਜਾ। ਸੋ ਇਸ ਵਾਰ ਵੀ ਇਹ ਐਕਸਪੈਕਟਡ ਸੀ ਕਿ ਇਸ ਕਿਸਮ ਦਾ ਵਿਜ਼ੀਬਲ ਸਿੱਖ ਚਿਹਰੇ ਕਈ ਪਾਸੇ ਨਜ਼ਰ ਆਉਣਗੇ। ਹਾਲਾਂ ਥੋੜ੍ਹੇ ਬਹੁਤ ਡਰਾਮੇ ਕੀਤੇ ਜੀ, ਫਲਾਣੀ ਥਾਂ ਦੀ ਸੜਕ ਦਾ ਨਾਂ ਰੱਖ ਦਿੱਤਾ ਹੈ, ਜਿਹੜਾ ਇੱਕ ਉਹ ਸ਼ਿਮਲੇ ਦਾ ਡੋਗਰਾ ਕਿਸੇ ਜ਼ਮਾਨੇ 'ਚ ਆਇਆ ਇੱਥੇ ਮਰ ਮੁਰ ਗਿਆ, ਉਹਨੂੰ ਸਿੱਖ ਖਾਤੇ 'ਚ ਪਾ ਕੇ, ਔਰ ਜਿਹੜੇ ਗੁਰਦੁਆਰਾ ਕਮੇਟੀਆਂ ਔਰ ਦੂਸਰੇ 'ਚ ਬੈਠੇ ਹੁੰਦੇ ਨੇ, ਟਾਈ ਹੱਥ 'ਚ ਫੜੀ ਹੁੰਦੀ ਹੈ ਵੀ ਕਦੋਂ ਸੱਦਾ ਆਏ ਤੇ ਲਾ ਕੇ ਅਸੀਂ ਉੱਥੇ ਪਹੁੰਚੀਏ, ਪੱਗ ਵੀ ਵੱਜੀ ਭਜਾਈ ਪਈ ਹੁੰਦੀ ਹੈ, ਉਹ ਪਹੁੰਚ ਜਾਂਦੇ ਨੇ, ਉਹਨਾਂ ਦੀਆਂ 4-6 ਫੋਟੋਆਂ ਆਪਣੇ ਮੀਡੀਆ 'ਚ ਉਹਨਾਂ ਨੇ ਲਾਤੀਆਂ। ਲੇਕਿਨ ਇਸ ਵਾਰ ਕਿਉਂਕਿ ਆਲਰੇਡੀ ਆਸਟ੍ਰੇਲੀਆ 'ਚ ਖਾਲਿਸਤਾਨ ਰੈਫਰੈਂਡਮ ਨੇ ਉਹ ਟੋਨ ਸੈੱਟ ਕੀਤੀ ਹੋਈ ਸੀ, ਜਿਹਦੇ 'ਚ ਅਸੀਂ ਮੈਲਬਰਨ ਦੇ ਵਿੱਚ, ਬ੍ਰਿਸਬੇਨ ਦੇ ਵਿੱਚ, ਹੁਣ ਆਲਰੇਡੀ 4 ਜੂਨ ਤੋਂ ਸਿਡਨੀ 'ਚ ਹੋਣ ਜਾ ਰਿਹਾ, ਔਰ ਉੱਥੇ ਹਿੰਦੂ ਤਵੀਆਂ ਨੇ ਆਪਣੀ ਜ਼ੋਰ ਅਜ਼ਮਾਈ ਵੀ ਕਰਕੇ ਦੇਖ ਲਈ ਸੀ, ਮੈਲਬਰਨ ਦੇ ਵਿੱਚ ਵੀ ਔਰ ਬ੍ਰਿਸਬੇਨ ਦੇ ਵਿੱਚ ਵੀ, ਤੇ ਅਲਟੀਮੇਟਲੀ 76 ਵੀ ਖਾਧੇ ਤੇ ਗੰਢੇ ਵੀ ਖਾਧੇ, ਉਹਨਾਂ ਦਾ ਹਾਲ ਇਹ ਸੀ। ਔਰ ਇਹੀ ਕਾਰਨ ਸੀ ਕਿ ਮੋਦੀ ਨੇ ਜਦੋਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਇਨ ਪਰਸਨ ਇੰਡੀਆ 'ਚ ਗਿਆ, ਉਦੋਂ ਆਸਟ੍ਰੇਲੀਆ ਦੇ ਜੀ ਹਿੰਦੂ ਮੰਦਰਾਂ ਨੂੰ ਦੇ ਉੱਤੇ ਹਮਲਾ ਸਾਨੂੰ ਬਹੁਤ ਦੁੱਖ ਦੇ ਰਿਹਾ ਜਾਂ ਦੂਜਾ, ਉਹ ਇਨਫੈਕਟ ਇਹਨਾਂ ਦਾ ਸਿੱਖਾਂ ਨੂੰ ਇਹਦੇ ਬਾਵਜੂਦ ਜੋ ਉਹਨਾਂ ਦੇ ਉੱਥੇ ਕੌਂਸਲ ਜਨਰਲ ਜਾਂ ਦੂਜੇ ਸਿੰਘ ਨਾਂ ਵਾਲੇ ਲਾਏ ਹੋਏ ਨੇ, ਗੁਰਦੁਆਰਾ ਕਮੇਟੀਆਂ ਦੇ ਅੰਦਰ ਵੀ ਇਹਨਾਂ ਨੇ ਇੰਟਰੂਡ ਕੀਤਾ ਹੋਇਆ ਕਿਤੇ ਨਾ ਕਿਤੇ, ਪਰ ਇਹਦੇ ਬਾਵਜੂਦ, ਔਰ ਮੈਨੂੰ ਇਸ ਗੱਲ ਦੀ ਥੋੜ੍ਹੀ ਪਹਿਲਾਂ ਹੈਰਾਨੀ ਵੀ ਹੁੰਦੀ ਸੀ, ਪਰ ਹੁਣ ਮੈਂ ਇਸ ਦੇ ਉੱਤੇ ਦੇਖਦਾ ਕਿ ਆਸਟ੍ਰੇਲੀਆ ਦੇ ਕੁਝ ਪਾਕਟਸ ਨੂੰ ਛੱਡ ਕੇ ਇੱਕ ਵੱਡਾ ਹਿੱਸਾ, ਕਿਉਂਕਿ ਬਹੁਤ ਪਹਿਲਾਂ ਦੇ ਆਏ ਹੋਏ ਨੇ, 125 ਸਾਲ ਪਹਿਲਾਂ ਲਗਭਗ ਜਿੰਨਾ ਕੁ ਉਹਨਾਂ ਦਾ ਕੈਨੇਡਾ 'ਚ ਸਿੱਖਾਂ ਦੇ ਆਉਣ ਦਾ, ਬਹੁਤਿਆਂ ਦਾ ਉਸ ਪੁਰਾਣੀ ਜਨਰੇਸ਼ਨ ਜਿਵੇਂ ਬ੍ਰਿਸਬੇਨ ਜਾਂ ਉਸ ਪਾਸੇ 'ਚ ਉਹਨਾਂ ਦੀ ਕੋਈ ਬਹੁਤੀ ਰੁਚੀ ਨਹੀਂ ਸੀ ਹੁੰਦੀ ਸਿੱਖ ਇਸ਼ੂਜ਼ 'ਚ। 90s ਦੇ ਵਿੱਚ ਵੀ ਜਦੋਂ ਇਹ ਸਾਡੀ ਫੈਡਰੇਸ਼ਨ ਔਰ ਦੂਸਰੇ ਦੀ ਐਕਟੀਵਿਟੀ ਦੇ ਕੇਂਦਰ ਡਿਫਰੈਂਟ ਸੀ, ਲੇਕਿਨ ਜਿਵੇਂ ਐਨਰਜਾਈਜ਼ ਹੋਏ ਸਿੱਖ, ਬੇਸ਼ੱਕ ਉਹਦੇ 'ਚ ਇੱਕ ਵੱਡਾ ਯੋਗਦਾਨ ਇੰਟਰਨੈਸ਼ਨਲ ਸਟੂਡੈਂਟਸ ਦਾ ਵੀ ਹੈ ਜਿਹੜੇ ਇਸ ਪੀਰੀਅਡ ਦੇ ਵਿੱਚ ਆਏ, ਔਰ ਉਸ ਸਾਰੇ ਦੇ ਚਲਦਿਆਂ ਉਸ ਦੇ ਨਾਲ ਜਿੱਥੇ ਕੌਮੀ ਕਰ ਖਾਲਿਸਤਾਨ ਦੀ ਗੱਲ ਅੱਗੇ ਆਈ ਔਰ ਫਾਰਮਰ ਐਜੀਟੇਸ਼ਨ ਦੇ ਵੇਲੇ ਜਿਹੜੀ ਲਗਭਗ 13 ਮਹੀਨੇ ਚੱਲੀ, ਆਸਟ੍ਰੇਲੀਆ ਦੇ ਸਿੱਖ ਜਿਹੜੇ ਨੇ ਉਹ ਮੋਬਿਲਾਈਜ਼ ਹੋਏ, ਔਰ ਅਸੀਂ ਇਸ ਦੌਰ ਦੇ ਵਿੱਚ ਵੀ ਦੇਖਦੇ ਹਾਂ ਕਿ ਇੱਕ ਵੱਡੀ ਗਿਣਤੀ 'ਚ, ਇਸ ਲਈ ਇੰਡੀਆ ਨੂੰ, ਆਸਟ੍ਰੇਲੀਆ ਨੂੰ ਜਿਹੜਾ ਪ੍ਰੋਟੈਸਟ ਵੀ ਔਰ ਪ੍ਰਾਈਮ ਮਿਨਿਸਟਰ ਟੂ ਪ੍ਰਾਈਮ ਮਿਨਿਸਟਰ 'ਚ ਵੀ ਬੈਗ ਕੀਤਾ ਕਿ ਜੀ ਇਹ ਫਲਾਣਾ ਕਰੋ ਤੇ ਢਿਮਕਾ ਕਰੋ। ਲੇਕਿਨ ਇਸ ਸਾਰੇ ਦੇ ਚੱਲਦੇ ਇੰਨਾ ਕੁ ਤਾਂ ਉਹਨਾਂ ਦਾ ਹੁੰਦਾ ਹੈ ਕਿ ਜੀ ਇੱਕ ਥਾਂ ਜਿੱਥੇ ਉਹ ਹੋਣਾ ਸੀ ਉਹਨੂੰ ਸਿਟੀ ਕੌਂਸਲ ਨੂੰ ਮੁਕਰਾਤਾ ਕਿ ਜੀ ਉੱਥੇ ਨਾ ਹੋ ਸਕੇ, ਇੰਨਾ ਕੁ ਤਾਂ ਦਬਾਅ, ਕਿਉਂਕਿ ਇੱਥੇ ਵੀ ਜਿੰਨਿਆਂ ਕੁ ਨੂੰ ਤੁਸੀਂ ਲਿਖੀ ਜਾਂਦੇ ਹੋ ਜਾਂ ਜਿੰਨਾ ਕੁ ਉਹਨਾਂ ਦਾ ਨੰਬਰ ਹੈ ਜਾਂ ਸਾਧਨ ਨੇ, ਜਾਂ ਇੱਕ ਅੱਧੀ ਅਖਬਾਰ ਦੇ ਵਿੱਚ ਵੀ ਮਿਸ ਇਨਫੋਰਮੇਸ਼ਨ ਵਾਲਾ ਉਹਨਾਂ ਨੇ ਆਰਟੀਕਲ ਛਪਵਾ ਲਿਆ, ਲੇਕਿਨ ਉਹਨੂੰ ਮਾਫੀ ਮੰਗ ਕੇ ਉਹ ਜਿਹੜਾ ਉਹ ਮਾਫੀ ਮੰਗਣੀ ਪਈ, ਰਿਗਰੈਟ ਕਰਨਾ ਪਿਆ। ਸੋ ਇਹ ਆਸਟ੍ਰੇਲੀਅਨ ਸਿੱਖਾਂ ਨੂੰ ਇਸ ਗੱਲ ਨੇ ਕੌਮੀ ਘਰ ਦੇ ਮੁੱਦੇ ਤੇ ਉਸ ਰਡਾਰ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਹੈ ਜਿੱਥੇ ਅਮਰੀਕਾ, ਕੈਨੇਡਾ ਔਰ UK ਖੜੇ ਨੇ। ਸੋ ਇਸ ਲਿਹਾਜ਼ ਨਾਲ ਇਸ ਵਿਜ਼ਿਟ ਨੂੰ ਲੈ ਕੇ ਅਸੀਂ ਆਪਣੇ ਖੈਮੇ ਦੇ ਵਿੱਚ ਵੀ ਦੇਖ ਰਹੇ ਸੀ ਕਿ ਭਾਈ ਕਿੱਥੇ ਕਰੈਕ ਹੋਣਗੇ, ਕਿੱਥੇ ਸਾਡੀ ਸੋਲੀਡੈਰਿਟੀ ਹੋਏਗੀ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਸਿੱਖਾਂ ਨੇ ਇੱਕ ਤਾਂ ਇਹ ਸਾਰੀ ਮੁਹਿੰਮ ਦੇ ਵਿੱਚ ਹੀ ਹਿੰਦੂ ਤਵੀਆਂ ਨੂੰ ਹੈਡ ਔਨ ਲਿਆ ਹੋਇਆ ਸੀ, ਨਤੀਜੇ ਦੇ ਤੌਰ ਤੇ ਆਲਰੇਡੀ 3 ਸੈਨੇਟਰਸ ਨੇ ਮੋਦੀ ਦੀ ਵਿਜ਼ਿਟ ਤੋਂ ਪਹਿਲਾਂ ਜਿਹੜਾ ਲੈਟਰ ਲਿਖਿਆ, ਹਿਊਮਨ ਰਾਈਟਸ ਇਸ਼ੂਜ਼ ਨੂੰ ਹਾਈਲਾਈਟ ਕੀਤਾ। ਉਹਨਾਂ ਨੇ ਇਹ ਵੀ ਡਿਸਾਈਡ ਕੀਤਾ ਕਿ ਅੱਜ ਜਦੋਂ ਮੋਦੀ ਨਿਕਲ ਚੁੱਕਾ ਆਸਟ੍ਰੇਲੀਆ 'ਚੋਂ, ਉਹਨਾਂ ਦੀ ਪਾਰਲੀਮੈਂਟ ਦੇ ਉਸ ਹਲਕੇ ਦੇ ਵਿੱਚ
ਉਹੀ BBC ਦੀ ਡਾਕੂਮੈਂਟਰੀ ਜਿਹਨੂੰ ਇੰਡੀਆ 'ਚ ਬੈਨ ਵੀ ਕੀਤਾ ਗਿਆ ਹੈ, BBC ਦੇ ਦਫ਼ਤਰਾਂ 'ਤੇ ਛਾਪੇ ਵੀ ਨੇ। ਹੁਣ ਦਿੱਲੀ ਹਾਈ ਕੋਰਟ ਨੇ ਨੋਟਿਸ ਵੀ ਭੇਜ ਦਿੱਤਾ ਹੈ ਡਿਫੈਮੇਸ਼ਨ ਦਾ, ਜੀ ਤੁਸੀਂ ਨੇਸ਼ਨ ਦਾ ਰੈਪੂਟੇਸ਼ਨ ਖਰਾਬ ਕਰ ਰਹੇ ਹੋ। ਉਹੀ ਮੂਵੀ ਦੀ ਸਕਰੀਨਿੰਗ ਨੂੰ ਜਿਹੜਾ ਹੈ ਉਹ ਯਕੀਨੀ ਬਣਾਇਆ ਗਿਆ ਹੈ। ਇਹ ਇੱਕ ਬਹੁਤ ਵੱਡੀ ਪ੍ਰਾਪਤੀ ਸੀ। ਔਰ ਇਸ ਦੇ ਨਾਲ ਸਿੱਖਸ ਫਾਰ ਜਸਟਿਸ ਨੇ ਜਿਹੜਾ ਇਸ ਗੱਲ ਦਾ ਐਲਾਨ ਕੀਤਾ ਕਿ ਭਾਈ ਅਸੀਂ ਜਿਹੜਾ ਅਰੀਨਾ ਜਿੱਥੇ ਇੱਕ ਵੱਡੀ ਗਿਣਤੀ 'ਚ ਲੋਕ ਇਕੱਠੇ ਹੁੰਦੇ ਨੇ, ਭਾਵੇਂ ਉਹਨਾਂ ਨੂੰ ਪਰਮਿਟ ਜਿਹੜਾ ਥੋੜ੍ਹੇ ਡਿਸਟੈਂਸ 'ਤੇ ਮਿਲਿਆ, ਦਰਸ਼ਕ ਪਿਕਚਰਸ ਦੇਖ ਸਕਦੇ ਨੇ ਕਿ ਜਿਵੇਂ ਉਹਨਾਂ ਨੇ ਦੇਖੋ ਇਹ ਮੈਟਰ ਨਹੀਂ ਕਰਦਾ ਕਿ ਬੰਦਾ 10,000 ਹੈ ਕਿ 20,000 ਹੈ ਪ੍ਰੋਟੈਸਟ ਕਰਨ ਵਾਲਾ। ਇਸ ਪ੍ਰੋਟੈਸਟ ਦਾ ਨੋਟਿਸ ਪਹਿਲਾਂ ਹੀ ਦਾ ਗਾਰਡੀਅਨ ਵਾਲਿਆਂ ਨੇ ਲੈ ਲਿਆ। ਜਦੋਂ ਮੋਦੀ ਲੈਂਡ ਕਰਦਾ ਉਹ ਆਰਟੀਕਲ ਆ ਜਾਂਦਾ ਕਿ ਸਿੱਖ ਵਿਰੋਧ ਕਰ ਰਹੇ ਨੇ, ਔਰ ਈਵਨ ਸਿਡਨੀ ਦੀਆਂ ਸੜਕਾਂ ਦੇ ਉੱਤੇ ਸਿਟੀਜ਼ਨਸ ਅਰੈਸਟ ਦੇ ਥੱਲੇ $10,000 ਦਾ ਇਨਾਮ ਰੱਖਿਆ ਹੋਇਆ। ਸੋ ਖਬਰ ਤਾਂ ਬਾਹਰ ਆ ਗਈ, ਉਹਨਾਂ ਦੀ ਗੁਬਾਰੇ ਦੇ ਵਿੱਚ ਸੂਈ ਵੱਜ ਗਈ ਕਿ ਬਈ ਉਸ ਦਾ ਪਾਰਟ ਹੈ। ਫਿਰ ਜਦੋਂ ਖਾਲਿਸਤਾਨ ਦੇ ਝੰਡੇ ਆ ਜਾਂਦੇ ਨੇ ਔਰ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਹੋਇਆ, ਹੁਣ ਬੇਸ਼ੱਕ ਇਹਨਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਪਹਿਲਾਂ ਹੀ, ਉਹ ਜਿਵੇਂ ਗੁੱਡਾ ਬੰਨਿਆ ਉਹਨੇ ਐਲਬਨੀਜ਼ ਨੇ ਵੀ ਬਾਈਡਨ ਦੇ ਸਾਹਮਣੇ ਕਿ ਜੀ 20,000 ਕਮਿਊਨਿਟੀ ਦੇ ਲੋਕਾਂ ਨੇ ਹੋਣਾ ਹੈ, ਮੋਦੀ ਵੱਡਾ ਕਰਾਊਡ ਪੁਲਰ ਹੈ ਔਰ ਮੈਂ ਤਾਂ ਫਲਾਣਾ ਤੇ ਢਿਮਕਾ। ਤੇ ਬਾਈਡਨ ਨੇ ਵੀ ਕਿਹਾ ਉਹ ਆਈ ਲਾਈਕ ਟੂ ਹੈਵ ਹਿਜ਼ ਆਟੋਗ੍ਰਾਫਸ ਉਹਦੇ ਸਾਹਮਣੇ। ਤਾਂ ਉਹਨਾਂ ਨੂੰ ਵੀ ਲੱਗਾ ਦੇਖੋ ਜੀ ਵਿਸ਼ਵ ਗੁਰੂ ਤਾਂ ਅਸੀਂ ਬਣ ਗਏ। ਹੁਣ ਜੇ ਤੁਸੀਂ ਧਿਆਨ ਨਾਲ ਪਹਿਲਾਂ ਤਾਂ ਇਹਦੇ ਮੋਦੀ ਦਾ ਜੇ ਤੁਸੀਂ ਪਹਿਲਾਂ ਉਹਦੀ ਸਪੀਚ ਦਾ ਹੀ ਐਨਾਲਿਸਿਸ ਕਰੋ, ਸ਼ਾਇਦ 16-17 ਮਿੰਟ ਹੈ, ਕੁਛ ਵੀ ਨਹੀਂ ਹੈ ਕੋਈ ਮਤਲਬ ਜਿਵੇਂ ਕਿਸੇ ਗੁਬਾਰਾ ਜਦੋਂ ਫੂਕ ਨਿਕਲਦੀ ਹੈ ਉਹਨਾਂ ਸੂੰ ਕਰਕੇ ਫੁਸਕ, ਇਵੇਂ ਉਹਦੇ 'ਚ ਕੋਈ ਦਮ ਖਮ ਨਹੀਂ ਹੈ। ਕੋਈ ਉਹਨੇ ਜਿੱਥੇ ਕਿ ਉਹ ਬਾਕੀ ਦਾਅਵੇ ਕਰ ਰਿਹਾ ਹੈ ਕਿ ਜੀ ਹਾਂ ਇੱਕ ਗੱਲ ਉਹਨਾਂ ਨੇ ਯਕੀਨੀ ਬਣਾਈ, ਹਾਲਾਂਕਿ ਮੁਸਲਮਾਨਾਂ ਵੱਲੋਂ ਆਸਟ੍ਰੇਲੀਆ 'ਚ ਕੋਈ ਵੱਡੇ ਪੈਮਾਨੇ 'ਤੇ ਕੋਈ ਪ੍ਰੋਟੈਸਟ ਨਹੀਂ ਸੀ ਪਲਾਨ ਕੀਤਾ ਗਿਆ। ਹਾਲਾਂ ਆਸਟ੍ਰੇਲੀਅਨ ਨੈਸ਼ਨਲ ਇਮਾਮਸ ਕੌਂਸਲ ਵੱਲੋਂ ਇੱਕ ਸਟੇਟਮੈਂਟ ਜ਼ਰੂਰ ਇਸ ਮੌਕੇ ਦੇ ਉੱਤੇ ਦਿੱਤੀ ਗਈ ਹੈ ਕਿ ਵੀ ਮੋਦੀ ਦੀ ਵਿਜ਼ਿਟ ਔਰ ਉਹਦੇ 'ਚ ਉਹਨਾਂ ਨੇ CAA ਔਰ ਜਿਹੜਾ ਦੂਸਰਾ ਰਜਿਸਟ੍ਰੇਸ਼ਨ ਐਕਟ ਦਾ ਜ਼ਿਕਰ ਕੀਤਾ ਹੈ ਔਰ ਇਹ ਮੋਦੀ ਨੂੰ ਉਹਨਾਂ ਨੇ BJP ਦੀਆਂ ਪਾਲਿਸੀਜ਼ ਦਾ ਜ਼ਿਕਰ ਕੀਤਾ ਹੈ, ਪਰਸੀਕਿਊਸ਼ਨ ਆਫ ਮੁਸਲਿਮ, ਸਿੱਖਸ, ਕ੍ਰਿਸਚਨਸ ਐਂਡ ਆਲ। ਲੇਕਿਨ ਉਹਨਾਂ ਨੇ ਦੇਖਦਿਆਂ ਹੋਇਆਂ ਕਿ ਬਈ ਅਸੀਂ ਇਹਨੂੰ ਕਾਊਂਟਰ ਕਰਨਾ ਹੈ, ਉਹਨਾਂ ਨੇ ਜਿਹੜੀ ਕਰਾਊਡ ਜਿਹਨੂੰ 21,000 ਕਿਹਾ ਜਾ ਰਿਹਾ, ਜਦੋਂ ਕੋਈ ਬਹੁਤ ਫਿਗਰ ਕਹੇ ਨਾ ਜੇ ਤਾਂ ਇਹ ਕਹਿੰਦਾ ਜੀ ਓਵਰ 20,000, ਫਿਰ ਤੁਹਾਨੂੰ ਸਮਝ ਆ ਜਾਣੀ ਸੀ ਕਿ ਵੀ ਮੇਬੀ 10-12,000। ਜਦੋਂ 21,000 ਕਹਿ ਰਹੇ ਨੇ ਤਾਂ ਫਿਰ ਉਹਨੂੰ ਤੁਸੀਂ 2100 ਹੀ ਰੱਖ ਸਕਦੇ ਹੋ। ਹਾਂ ਉਹਨਾਂ ਨੇ ਕਿਉਂਕਿ ਟੈਕਨੋਲੋਜੀ ਦਾ ਵੀ ਬੈਸਟ ਇਸਤੇਮਾਲ ਕਰਦੇ ਨੇ, ਰੌਸ਼ਨੀਆਂ ਰਾਹੀਂ ਜਾਂ ਦੂਜੇ ਤੀਜੇ ਪ੍ਰਭਾਵ ਇਹੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬਹੁਤ ਵੱਡੀ ਕਰਾਊਡ ਆਈ। ਲੇਕਿਨ ਜਿਹੜੇ ਸਾਡੇ ਅੰਦਰੂਨੀ ਸਾਧਨਾਂ ਨੇ ਦੱਸਿਆ ਕਿ ਵੀ ਜੋ ਇਹ ਦਾਅਵੇ ਕਰ ਰਹੇ ਸੀ ਉਸ ਤੋਂ ਈਵਨ ਅੱਧੀ ਕਰਾਊਡ ਵੀ ਇਹ ਪੁੱਲ ਨਹੀਂ ਕਰ ਸਕੇ, ਕਿਉਂਕਿ ਉਹਦੇ 'ਚ ਜ਼ਾਹਰ ਹੈ ਸਿੱਖਾਂ ਦਾ ਇੱਕ ਖੌਫ ਵੀ ਸੀ। ਉਸ ਦੇ ਵਿੱਚ ਆਲਰੇਡੀ ਜਿਵੇਂ ਗ੍ਰੀਨ ਪਾਰਟੀ ਔਰ ਦੂਸਰਿਆਂ ਦਾ ਇਸ ਦੇ ਉੱਤੇ ਲਿਆ ਸਟੈਂਡ ਵੀ ਸੀ। ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਅਰੈਸਟ ਦੇ ਮੌਕੇ ਦੇ ਵੇਲੇ ਜਦੋਂ ਮਾਹੌਲ ਚੱਲ ਰਿਹਾ ਸੀ, 6 ਤੋਂ ਜ਼ਿਆਦਾ ਮੈਂਬਰਸ ਆਫ ਪਾਰਲੀਮੈਂਟ ਦਾ ਕੈਨਬਰਾ ਬਾਹਰ ਨਿਕਲ ਕੇ ਸਿੱਖਾਂ ਨਾਲ ਸੋਲੀਡੈਰਿਟੀ ਵੀ। ਸਿੱਖ ਬੇਸ਼ੱਕ ਥੋੜ੍ਹੇ ਹੋਣ ਕਿਤੇ ਵੀ, ਇੱਕ ਤਾਂ ਸਾਡੀ ਵਿਜ਼ਿਬਿਲਿਟੀ ਹੈ, ਦੂਸਰੀ ਡਿਟਰਮੀਨੇਸ਼ਨ ਹੈ, ਤੀਸਰਾ 200 ਬੰਦਾ ਵੀ ਤੁਰਿਆ ਆਉਂਦਾ ਹੋਏ ਗੁਜਰਾਤੀਆਂ ਦਾ ਜਾਂ ਦੂਜਾ ਇੱਕ ਸਿੱਖ ਸਾਹਮਣੇ ਆ ਜਾਏ ਤਾਂ ਸਾਰੇ ਜਿਹੜੇ ਨੇ ਉਹ ਬਗਲਾਂ ਝਾਕਣ ਲੱਗ ਜਾਂਦੇ ਨੇ। ਜਿਹੜਾ ਖੌਫ ਹੈ, ਹਾਲਾਂ ਜਿਹੜਾ ਕੋਈ ਸਾਡਾ ਕਿਸੇ ਦੇ ਨਾਲ ਮਜ਼ਹਬ ਦੇ ਨਾਤੇ ਤਾਂ ਵਿਰੋਧ ਨਹੀਂ ਹੈ, ਪਰ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਔਰ ਇਹੀ ਕਾਰਨ ਹੈ ਕਿ ਜਿਨ੍ਹਾਂ ਨੂੰ ਇਹ 2% ਵੀ ਕਹਿੰਦੇ ਨੇ ਤੇ ਵੈਸੇ ਵੀ ਆਟੇ 'ਚ ਲੂਣ ਕਹਿੰਦੇ ਨੇ, ਪਰ ਇਹਨਾਂ ਨੂੰ ਇਹ ਵੀ ਪਤਾ ਹੈ ਵੀ ਇਹ ਜਿਹੜਾ ਲੂਣ ਹੈ ਫਿਰ ਕੀ ਕਰ ਦਿੰਦਾ, ਅੰਦਰ ਜਾ ਕੇ ਵੀ ਕੀ ਕਰਦਾ ਹੈ, ਤੇ ਜੇ ਲੂਣ ਨਾ ਹੋਏ ਫਿਰ ਕੀ ਹੁੰਦਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਸਕਸੈਸ ਹੈ ਕਿ ਵੀ ਇਸ ਦੀ ਜਿਹੜੀ ਹੈ ਉਹ ਫੇਰੀ ਦੀ ਫੂਕ ਵੀ ਨਿਕਲੀ ਔਰ ਜਿਹੜੇ ਉਹਨੇ ਮੋਦੀ ਨੇ ਜੋ ਆਪਣੇ ਉੱਥੇ ਪੁਆਇੰਟਸ ਦੇਣ ਦੀ ਕੋਸ਼ਿਸ਼ ਕੀਤੀ ਉਹਦੇ 'ਚ ਕੋਈ ਸਿੱਖ ਇਸ਼ੂ ਨੂੰ, ਹਾਲਾਂ ਮੁਸਲਮਾਨਾਂ ਨੂੰ ਇੱਕ ਸੈਕਸ਼ਨ 'ਚ ਬਿਠਾਇਆ ਹੋਇਆ ਸੀ, ਬੁਰਕੇ ਵਾਲਿਆਂ 'ਚ ਦੂਜੇ 'ਚ। ਉਹ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਪੜਤਾਲ ਕਰੋ, ਜਿਹੜੇ ਬੁਰਕਿਆਂ ਦੇ ਵਿੱਚ ਬੈਠੀਆਂ ਔਰਤਾਂ ਨਹੀਂ ਹੋਣੀਆਂ, ਹਿੰਦੂ ਔਰਤਾਂ ਹੀ ਹੋਣੀਆਂ। ਉਹਨਾਂ ਨੇ ਇਹ ਦੱਸਣ ਲਈ ਔਰ ਕੈਮਰੇ ਵੀ ਮਾਰ ਰਹੇ ਸੀ ਕਿ ਜਿਵੇਂ ਮੁਸਲਮਾਨ ਵੀ ਵੱਡੀ ਗਿਣਤੀ 'ਚ ਉਹਨੂੰ ਮੋਦੀ ਨੂੰ ਸੁਣਨ ਲਈ ਆਏ ਔਰ ਉਹਨੇ ਵੀ ਜ਼ਿਕਰ ਵੀ ਕੀਤਾ ਜੀ ਆਪ ਫਲਾਣੀ ਥਾਂ ਤੋਂ ਆਏ ਹੋ, ਤੁਸੀਂ ਲਖਨਊ ਤੋਂ, ਤੁਸੀਂ ਅਹਿਮਦਾਬਾਦ ਤੋਂ, ਪਰ ਪੰਜਾਬ ਦੇ ਕਿਸੇ ਸ਼ਹਿਰ ਦਾ ਜ਼ਿਕਰ ਨਹੀਂ ਕੀਤਾ ਕਿ ਜੀ ਜਿਵੇਂ ਇੱਥੇ ਹਿਊਸਟਨ ਕਹਿੰਦਾ ਸੀ ਸਭ ਚੰਗਾ ਸੀ, ਇੱਥੇ ਤੁਹਾਨੂੰ ਯਾਦ ਹੋਏਗਾ ਉਹਦੇ ਅਲਫਾਜ਼,
ਔਰ ਉੱਥੇ ਜੇ ਐਲਾਨ ਕਰਦਾ ਜੀ ਬ੍ਰਿਸਬੇਨ ਦੇ ਵਿੱਚ ਵੀ ਅਸੀਂ ਜਿਹੜਾ ਹੈ ਪਰਮਾਨੈਂਟ ਕੌਂਸੂਲੇਟ ਆਫਿਸ ਖੋਲ੍ਹ ਰਹੇ ਹਾਂ, ਫਿਰ ਇਹ ਜਿਹੜਾ ਉਹਨਾਂ ਨੂੰ ਕਹਿ ਰਿਹਾ ਇੰਡੀਅਨਸ ਨੂੰ ਕਿ ਜੀ ਜਦੋਂ ਤੁਸੀਂ ਭਾਰਤ ਆਓ ਆਪਣੇ ਨਾਲ ਇੱਕ ਅੱਧਾ ਆਸਟ੍ਰੇਲੀਅਨ ਦੋਸਤ ਵੀ ਲੈ ਕੇ ਆਓ। ਔਰ ਉਹਨਾਂ ਨੇ ਇਸ ਗੱਲ ਨੂੰ ਜਿਹੜਾ ਬਾਰ-ਬਾਰ ਕੈਮਰੇ ਕਿ ਜੀ ਵੱਡੀ ਮੁਸਲਿਮ ਕਮਿਊਨਿਟੀ ਮੋਦੀ ਨੂੰ ਬੜੀ ਸ਼ਾਂਤੀ ਨਾਲ ਸੁਣ ਰਹੀ ਹੈ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜਾ ਸਿੱਖਾਂ ਨੇ ਮੈਸੇਜ ਦਿੱਤਾ ਹੈ ਉਹ ਬੜਾ ਕਲੀਅਰ ਹੈ ਕਿ ਭਾਈ ਉਹਦੇ 'ਚ ਸਿਡਨੀ ਤੋਂ, ਮੈਲਬਰਨ ਤੋਂ, ਬ੍ਰਿਸਬੇਨ ਤੋਂ ਵੱਡੀ ਗਿਣਤੀ 'ਚ ਬੱਸਾਂ ਦੇ ਵਿੱਚ ਵੀ ਸਿੱਖ ਆਏ ਹੋਏ ਸੀ, ਲੋਕਲ ਵੀ ਪਾਰਟਿਸਪੇਸ਼ਨ ਸੀ। ਔਰ ਉਹਦੇ 'ਚ ਜਿਹੜਾ ਆਰਟੀਕੂਲੇਟ ਕੀਤਾ ਸਿੱਖਾਂ ਨੇ ਮੀਡੀਆ ਨੂੰ ਵੀ ਔਰ ਜਿਨ੍ਹਾਂ ਨੇ ਵੀ ਉਹਨੂੰ ਕਵਰ ਕੀਤਾ ਉਹਨਾਂ 'ਚ ਜਿਵੇਂ ਗੁਰਮਿੰਦਰ ਸਿੰਘ ਕਹਿੰਦੇ ਨੇ ਕਿ ਭਾਈ ਆਲਰੇਡੀ ਇਟ ਹੈਜ਼ ਬੀਨ ਆਲਰੇਡੀ ਐਸਟੈਬਲਿਸ਼ਡ that soon to become new true of the world, Khalistan is inevitable and visible on the horizon। ਕਿ ਵੀ ਖਾਲਿਸਤਾਨ ਇੱਕ ਹਕੀਕਤ ਹੈ, ਬਹੁਤ ਜਲਦੀ ਫਜ਼ਾ ਦੇ ਵਿੱਚ ਜਿੱਥੇ ਬਾਕੀ ਝੰਡੇ ਝੂਲਦੇ ਨੇ ਖਾਲਿਸਤਾਨ ਦਾ ਝੰਡਾ ਵੀ ਝੂਲੇਗਾ। ਔਰ ਉਸੇ ਹੀ ਪ੍ਰੋਟੈਸਟ ਦੇ ਮੌਕੇ ਸਿਡਨੀ ਤੋਂ ਆਏ ਮਿਸਟਰ ਐਸ ਸਿੰਘ ਨੇ ਕਿਹਾ we are gathered here today to protest against Modi's visit to Australia. We reject his so-called notion of Indian democracy. He has caused more divide than all of the Indian prime ministers combined। उनके जिन्ने प्रधानमंत्री 75 ਸਾਲਾਂ 'ਚ ਹੋਏ ਉਹਨਾਂ ਸਾਰਿਆਂ ਨੂੰ ਇਕੱਠਾ ਕਰ ਲਏ ਤਾਂ ਉਹਦੇ ਨਾਲੋਂ ਜ਼ਿਆਦਾ ਇਹਨੇ ਸੁਸਾਇਟੀ ਨੂੰ ਵੰਡਿਆ। ਪਰ ਬੜਾ ਖੂਬਸੂਰਤ ਜਿਹੜਾ ਕੋਟ ਹੈ ਉਹ ਬੀਬੀ ਨਸੀਬ ਕੌਰ ਦਾ ਹੈ। ਇਹ ਗੋਰੀ ਹੈ ਆਸਟ੍ਰੇਲੀਅਨ ਮੂਲ ਦੀ, ਜਿਹਨੇ ਇੱਕ ਸਿੰਘ ਦੇ ਨਾਲ ਵਿਆਹ ਕੀਤਾ ਸੀ। ਹਾਲਾਂ ਅਨਫੋਰਚੂਨੇਟਲੀ ਉਹ ਚੜ੍ਹਾਈ ਕਰ ਗਏ ਸਿੰਘ, ਲੇਕਿਨ ਇਸ ਪ੍ਰੋਟੈਸਟ ਦੇ ਵਿੱਚ ਬੀਬੀ ਨਸੀਬ ਕੌਰ ਵੀ ਪਹੁੰਚੀ, ਉਹਨੇ ਐਡਰੈਸ ਵੀ ਕੀਤਾ। ਉਹਨੇ ਕਿਹਾ ਖਾਲਿਸਤਾਨ ਇਜ਼ ਏ ਵੌਇਸ ਫॉर ऑल दोज माइनॉरिटीज़ दैट आर बीइंग पोलराइज्ड। कि भाई घट गिणतियां नूं ये सुनेहा खालिस्तान ही ये आवाज़ है, बुलंद आवाज़। खालिस्तान इज़ ए स्टेटमेंट फॉर ऑल दोज हू रिप्रजेंट इक्वालिटी एंड डाइवर्सिटी। कि जिहड़े लोग बराबरी दे विच ते विभिन्नता दे विच यकीन रखते हैं, खालिस्तान उन्हां दे लई भी एक स्टेटमेंट है। खालिस्तान इज़ ए कंट्री whose foundation stones had been laid by our gurus themselves। खालिस्तान was and is inevitable। उन्होंने कहा जी खालिस्तान वो है जिस दी नींव तो साडे गुरु साहबान ने रखी है। अब चल नींव धरी गुरु नानक नित नित चढ़े सवाई। और वो जदों असी बाणी च पढ़ते हैं कि नानक राज चलाया सच कोट सताणी नींव दे। कि ये राज जिहड़ा मीरी पीरी दे सिद्धांत ते खड़ा है, ये जिहड़ा है ये सच दा किला है इसदा। और इसकी जिहड़ी नींह है वो बड़ी पुख्ता है। और ये सारे च हालां उस दिन जिवें आया भी हुण आस्ट्रेलिया च ऑपोजिट वैदर हुंदा है, साडे इत्थे हुण गर्मी दी शुरुआत है, उत्थे पूरी ठंड है और 10 डिग्री सेंटीग्रेड दा ठंडा मौसम सी। और ये सारे दे विच बाकी प्रोटेस्ट दे विच एक मोदी दी फोटो गल च छितरां दा हार पाया होया सी। और जिहड़ी एक वीडियो भी काफ़ी वायरल हुई कि निक्के निक्के न्याणे जिहड़े ने उहनूं जरा ठुड्ड मार रहे ने, उसनूं उहनूं दस रहे ने कि भाई असीं तुहाडे इस हंकार नूं तुहाडे जुल्म नूं जुत्ती दी नोक ते रखदे हां। यही सिख करैक्टर है। सो असीं आस्ट्रेलिया निवासी सिख संगतां नूं खास तौर ते सिक्स फॉर जस्टिस, बाकी सारियां गुरुद्वारा कमेटियां, ऑर्गेनाइजेशनस जिन्हां ने इस नूं सफल बनाने दे विच योगदान पाया, ये सारा एक माहौल सिरजिया। और नाल ही असीं अपील भी करांगे कि असली सिडनी दीयां सिख संगतां दे सामने चैलेंज होएगा 4 जून का खालिस्तान रेफरेंडम। और जिवें मैलबॉर्न और ब्रिस्बेन दे विच वध चढ़ के सिखां ने शमूलीयत की है, इवें ही सिडनी दे विच भी खालिस्तान दे हक दे विच इस रेफरेंडम दे मौके पार्टिसिपेशन की जाए। जी डॉक्टर साहब, थोड़ा बहुत बहुत शुक्रिया। इस वक्त लेने ब्रेक। व्यूअर्स तो सन इसी तरह बने रहना, मिलते हैं आफ्टर दिस शॉर्ट ब्रेक।